सूरत ਜ਼ਿਲ੍ਹੇ ਦਾ ਮਹੂਆ ਇੱਕ ਥਾਂ ਹੈ ਜਿੱਥੇ ਰਾਹੁਲ ਗਾਂਧੀ ਨੇ ਉਹ ਸਾਰੀ ਬੈਲਟ ਟ੍ਰਾਈਬਲਸ ਦੀ ਹੈ ਆਦੀਵਾਸੀ ਉਹਨੂੰ ਉਹਨਾਂ ਨੇ ਐਡਰੈਸ ਕੀਤਾ ਉਸ ਗੈਦਰਿੰਗ ਨੂੰ ਔਰ ਉਹਦੇ ਜਿਹੜੇ ਲਫ਼ਜ਼ ਰਾਹੁਲ ਗਾਂਧੀ ਨੇ ਕਹੇ ਕਿ ਤੁਸੀਂ ਹਿੰਦੁਸਤਾਨ ਦੇ ਪਹਿਲੇ ਔਰ ਅਸਲੀ ਮਾਲਕ ਹੋ। ਜਿਹੜੀ ਬੀਜੇਪੀ ਹੈ ਇਹ ਤੁਹਾਡੇ ਹੱਕ ਖੋ ਰਹੀ ਹੈ। ਉਹਨੇ ਨਾਲ ਦੀ ਨਾਲ ਇਹ ਕਿਹਾ ਕਿ ਬੀਜੇਪੀ ਵਾਲੇ ਲੋਕ ਤਾਂ ਤੁਹਾਨੂੰ ਆਦੀਵਾਸੀ ਵੀ ਨਹੀਂ ਕਹਿੰਦੇ, ਉਹ ਤੁਹਾਨੂੰ ਵਨਵਾਸੀ ਕਹਿੰਦੇ ਨੇ। ਉਹ ਕਹਿੰਦੇ ਨੇ ਵੀ ਜੇ ਤੁਹਾਨੂੰ ਇਹ ਜੰਗਲੀ ਨਾ ਬਣਾਉਣ, ਤੁਹਾਨੂੰ ਤਰੱਕੀ ਦਿੰਦੇ, ਤੁਸੀਂ ਵੀ ਸ਼ਹਿਰਾਂ 'ਚ ਆ ਕੇ ਰਹਿ ਸਕਦੇ, ਤੁਹਾਡੇ ਬੱਚੇ ਇੰਜੀਨੀਅਰ ਡਾਕਟਰ ਬਣਦੇ, ਹਵਾਈ ਜਹਾਜ਼ ਚਲਾਉਣਾ ਸਿੱਖਦੇ, ਅੰਗਰੇਜ਼ੀ ਬੋਲਣਾ ਸਿੱਖਦੇ। ਉਹ ਇਹ ਨਹੀਂ ਚਾਹੁੰਦੇ, ਉਹ ਤੁਹਾਨੂੰ ਜੰਗਲ ਵਾਸੀ ਵੀ ਕਹਿੰਦੇ ਨੇ, ਪਰ ਜੰਗਲ ਵੀ ਤੁਹਾਡੇ ਤੋਂ ਖੋਹ ਰਹੇ ਨੇ। ਇਹਨਾਂ ਦੀ ਤਾਂ ਹਕੂਮਤ ਖੁੱਲ੍ਹ ਕੇ ਚਲੋ ਵਾਜਪਾਈ ਦੇ ਪੀਰੀਅਡ 'ਚ 1999 ਤੋਂ ਬਾਅਦ ਆਈ। 1947 ਤੋਂ 1999 ਤੱਕ ਕੀ ਹੋਇਆ ਆਦੀਵਾਸੀਆਂ ਦੇ ਨਾਲ? ਪਾਸਪੋਰਟ ਤੱਕ ਨਹੀਂ ਉਹਨਾਂ ਨੂੰ ਲੈਣ ਦਿੰਦੇ। ਉਹਨਾਂ ਨੂੰ ਜਿਹੜਾ ਉਹਨਾਂ ਦੀਆਂ ਲਗਾਤਾਰ ਜਿਹੜੇ ਵੱਡੇ ਇੰਡਸਟਰੀਲਿਸਟ ਨੇ, ਇੰਨਾ ਫਰਕ ਹੈ, ਉਦੋਂ ਬਿਰਲੇ ਟਾਟੇ ਸੀ, ਹੁਣ ਅੰਬਾਨੀ ਅਡਾਨੀ ਆ ਗਏ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਆਦੀਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਹੀ ਦੇਸ਼ ਦੇ ਮਾਲਕ ਹੋ ਔਰ ਬੀਜੇਪੀ ਵਾਲੇ ਤੁਹਾਨੂੰ ਬਨਵਾਸੀ ਕਹਿ ਕੇ ਛੁਟਿਆਉਂਦੇ ਹਨ। ਉਹ ਤੁਹਾਡੀਆਂ ਜ਼ਮੀਨਾਂ ਖੋ ਕੇ ਅਮੀਰ ਪੂੰਜੀਪਤੀਆਂ ਦੇ ਹਵਾਲੇ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡੇ ਪਿਆਰੇ ਦੋਸਤ ਜ਼ੁਬੇਰ ਯਾਕੂਬ ਸਾਹਿਬ ਨੇ ਪੁੱਛਿਆ ਕਿ ਕੰਨਿਆ ਕੁਮਾਰੀ ਕੀ ਹੈ। ਅਸੀਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹੈ ਜੀ। ਸੋ ਇਹਨੂੰ ਅੰਗਰੇਜ਼ੀ ਵਾਲੇ ਕੇਪ ਕੈਮਰੋਨ ਕਹਿੰਦੇ ਨੇ। ਇਹ ਡਿਸਟ੍ਰਿਕਟ ਵੀ ਹੈ ਕੰਨਿਆ ਕੁਮਾਰੀ ਤਮਿਲਨਾਡੂ ਦਾ ਜੀ। ਔਰ ਐਕਚੁਅਲੀ ਇਹ ਸਮੁੰਦਰ ਦਾ ਜਿਹੜਾ ਇੰਡੀਅਨ ਓਸ਼ਨ ਦਾ ਅਖੀਰਲਾ ਟਿਕਾਣਾ ਹੈ, ਜਿਸ ਦੇ ਉੱਤੇ ਉਸ ਤੋਂ ਅੱਗੇ ਸਮੁੰਦਰ ਹੈ ਜਿਹੜਾ ਫਿਰ ਅੱਗੇ ਜਾ ਕੇ ਪੈਸੀਫਿਕ ਦੇ ਨਾਲ ਲੈ ਜਾਂਦਾ ਹੈ। ਸੋ ਇਸ ਲਈ ਇਹਨੂੰ ਜਦੋਂ ਇਹ ਲੈਂਡ ਹੱਦ ਕਹਿੰਦੇ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ। ਸੋ ਕੰਨਿਆ ਕੁਮਾਰੀ ਜਿਹੜਾ ਹੈ ਇਹ ਕੇਪ ਕੈਮਰੋਨ ਇੱਕ ਪਲੇਸ ਹੈ ਜਿੱਥੋਂ ਕਿ ਫਿਰ ਅੱਗੇ ਸਮੁੰਦਰ ਦੀ ਸ਼ੁਰੂਆਤ ਹੁੰਦੀ ਹੈ। ਹੁਣ ਜਿਵੇਂ ਅਸੀਂ ਕਿਹਾ ਵੀ ਆਪੋ ਆਪਣੀ ਖੇਡ ਦੇ ਉੱਤੇ ਲੱਗੇ ਹੋਏ ਨੇ। ਮੋਦੀ ਆਪਣੀ ਖੇਡ ਨੌਟੰਕੀ ਜਿਹੜੀ ਉਹਨੇ ਸੰਗਮ ਦੇ ਨਾਂ ਥੱਲੇ ਕੀਤੀ ਕਿ ਜੀ ਇਹ ਅਸੀਂ ਸੰਗਮ ਕਰ ਦੇਣਾ। ਸ਼ਿਵ ਜੀ ਦੇ ਦੋਨੋਂ ਹੀ ਸ਼ਹਿਰ, ਇੱਧਰ ਤਮਿਲਨਾਡੂ ਜਿਹੜਾ ਸ਼ਿਵ ਜੀ ਦਾ ਭਗਤ ਹੈ ਔਰ ਇੱਧਰ ਬਨਾਰਸ ਜਿਹੜਾ ਸ਼ਿਵ ਜੀ ਦੀ ਨਗਰੀ ਹੈ, ਔਰ ਦੋਨਾਂ ਦਾ ਸੰਗਮ। ਔਰ ਉਹਨੂੰ ਤਮਿਲ ਦੇ ਗੁਣ ਬੜੇ ਯਾਦ ਆ ਗਏ, ਤਮਿਲ ਜ਼ੁਬਾਨ ਦੇ। ਇਹ ਅਸੀਂ ਇੰਡੀਅਨ ਇਗਨੋਰ ਕਰ ਰਹੇ ਹਾਂ। ਫਿਰ ਜਿੱਥੇ ਤੁਸੀਂ ਸੰਸਕ੍ਰਿਤ ਔਰ ਹਿੰਦੀ ਲਾਗੂ ਕਰ ਰਹੇ ਹੋ, ਤਮਿਲ ਲਾਗੂ ਕਰ ਦਿਓ, ਤਮਿਲ ਨੂੰ ਬਣਾ ਦਿਓ ਨੈਸ਼ਨਲ ਲੈਂਗੁਏਜ। ਤੁਹਾਡਾ ਅਸਲੀ ਤਾਂ ਫਿਰ ਸੰਗਮ ਤਾਂ ਹੀ ਹੋਏਗਾ ਨਾ ਵੀ ਇਹਨੂੰ ਪਾਸੇ ਕਰੋ। ਜੇ ਤੁਸੀਂ ਵਾਕਈ ਪਿਆਰ ਕਰਦੇ ਹੋ ਇੰਨਾ, ਤੁਹਾਨੂੰ ਓਵਰਆਲ ਜਿਨ੍ਹਾਂ ਨੂੰ ਅਦਰਵਾਈਜ਼ ਤੁਸੀਂ ਕਾਲੇ ਕਲੂਟੇ ਕਹਿ ਕੇ ਔਰ ਜੋ ਡਰਾਵਿਡਨਸ ਦੀ ਪ੍ਰੋਸੀਕਿਊਸ਼ਨ ਕਰਦੇ ਰਹੇ ਹੋ, ਕਿਉਂਕਿ ਤੁਹਾਡੇ ਲਈ ਤਾਂ ਆਰੀਅਨ ਲਫ਼ਜ਼ ਹੀ ਇਸ ਚੋਂ ਨਿਕਲਿਆ, ਜਿਹੜਾ ਆਰੀਅਨ ਰੇਸ, ਗੋਰਾ ਚਿੱਟਾ, ਲੰਮਾ ਕੱਦ, ਗੋਰਾ ਰੰਗ, ਚੌੜਾ ਮੱਥਾ, ਲੰਮਾ ਨੱਕ, ਇਹੀ। ਔਰ ਆਰੀਆ ਕੁਲ ਵੀ ਉਹਨੂੰ ਹੀ ਕਹਿੰਦੇ ਨੇ। ਔਰ ਜਿਹੜਾ ਕੁਲੀਨ ਵਰਗ ਹੈ ਉਹ ਹੈ ਹੀ ਆਰੀਅਨ ਸੀ। ਇਹ ਤਾਂ ਸ਼ੂਦਰ ਬਣਾਏ ਤੁਸੀਂ ਸਾਰੇ। ਔਰ ਇਹੀ ਕਾਰਨ ਹੈ ਕਿ ਤਮਿਲਨਾਡੂ 'ਚ ਜਦੋਂ ਅੰਨਾਦੁਰਾਈ ਨੇ ਆਪਣੀ ਮੂਵਮੈਂਟ ਸ਼ੁਰੂ ਕੀਤੀ, ਉਹਨੇ ਸਭ ਮੰਦਰਾਂ ਨੂੰ ਕਿਹਾ ਨਿਕਲੋ ਮੰਦਰਾਂ 'ਚੋਂ, ਦੂਜੇ ਕੋਈ ਨਹੀਂ ਹੈ ਸਾਡਾ, ਇਹਨਾਂ ਨਾਲ ਕੋਈ ਤਾਲੁਕ ਨਹੀਂ ਹੈ। ਔਰ DMK ਦੀ ਆਈਡੀਓਲੋਜੀ ਜਿਹੜੀ ਹੈ ਅਗੇਂਸਟ ਬ੍ਰਾਹਮਣਿਜ਼ਮ ਹੈ, ਉਹ ਤਾਂ ਸਾਰੇ ਸ਼ੂਦਰਾਂ ਦੀ ਪਾਰਟੀ ਉਹਨੂੰ ਕਹਿੰਦੇ ਸੀ। ਹੁਣ ਇਹਨਾਂ ਨੂੰ ਓਵਰਨਾਈਟ ਜਿਹੜਾ ਉਹ ਸੰਗਮ ਯਾਦ ਆ ਗਿਆ। ਹੁਣ ਇਸੇ ਤਰ੍ਹਾਂ ਇੱਧਰ ਇਹ ਲੱਗਾ ਹੋਇਆ। ਹੁਣ ਦੂਸਰੇ ਪਾਸੇ ਜੇ 47 ਤੋਂ ਬਾਅਦ ਅਸੀਂ ਦੇਖੀਏ, ਔਰ ਇਹ ਇੰਟਰਸਟਿੰਗ ਹੈ ਕਿ ਵੀ ਇਸ ਵੇਲੇ ਸਿਆਸੀ ਤਰ੍ਹਾਂ ਕਿਸ ਕਿਸਮ ਦੀ ਖੇਡ ਖੇਡ ਰਹੀਆਂ ਨੇ। ਹੈ ਤਾਂ ਅਲਟੀਮੇਟਲੀ ਵੋਟ ਪੋਲਿਟਿਕਸ ਹੈ, ਪਰ ਇਹਦੇ ਚੋਂ ਜਿਹੜੇ ਕੋਈ ਹਿਸਟਰੀ ਦੇ, ਤਾਰੀਖ ਦੇ ਸਟੂਡੈਂਟ ਨੇ, ਤਾਲਿਬੇ ਇਲਮ ਨੇ, ਜੋ ਦੇਖਣਾ ਚਾਹਣ ਤੇ ਉਹਨਾਂ ਨੂੰ ਦਿਲਚਸਪ ਪਹਿਲੂ ਨਜ਼ਰ ਆਉਣਗੇ। ਹੁਣ ਜਿਵੇਂ ਭਾਰਤ ਜੋੜੋ ਯਾਤਰਾ ਦੇ ਨਾਂ ਥੱਲੇ ਰਾਹੁਲ ਗਾਂਧੀ ਨਿਕਲਿਆ ਹੋਇਆ, ਔਰ ਉਹ ਕੋਈ ਨਾ ਕੋਈ ਅਸੀਂ ਡਿਸਕਸ ਕੀਤਾ ਸੀ ਕਿ ਉਹਨੇ ਠੀਕ ਪੁੱਲ ਕੀਤਾ ਜਿਹੜਾ ਇੱਕ ਪੱਤਾ ਸੀ। ਹਾਲਾਂਕਿ ਮਹਾਰਾਸ਼ਟਰ 'ਚ ਪੋਲੀਟੀਕਲੀ ਤਾਂ ਉਹ ਰੌਂਗ ਕਾਰਡ ਸੀ, ਜਦੋਂ ਉਹਨੇ ਕਿਹਾ ਵੀ ਸਾਵਰਕਰ ਜਿਹੜਾ ਹਿੰਦੂਤਵਾ ਆਈਡੀਓਲੋਜੀ ਵਾਲਾ ਹੈ, ਇਹ ਤਾਂ ਮਾਫੀਕਰ ਹੈ। 6 ਵਾਰੀ ਮਾਫੀ ਮੰਗੀ ਹੈ ਇਹਨੇ। ਉੱਥੇ ਅੰਡੇਮਾਨ ਨਿਕੋਬਾਰ ਜੇਲ੍ਹ 'ਚੋਂ ਅੰਗਰੇਜ਼ਾਂ ਤੋਂ ਵਜ਼ੀਫਾ ਲੈਂਦਾ ਰਿਹਾ 47 ਤੱਕ, ਔਰ ਅੰਗਰੇਜ਼ਾਂ ਦਾ ਪਿੱਠੂ ਰਿਹਾ। ਹੁਣ ਇਹਦੇ ਤੇ ਕਿਉਂਕਿ ਮਰਾਠੇ ਉਹਦੇ 'ਚੋਂ ਵੀ ਪ੍ਰਾਈਡ ਲੈਂਦੇ ਨੇ, ਤੇ ਉਹ ਨਤੀਜੇ ਦੇ ਤੌਰ ਦੇ ਉੱਤੇ
ਜਦੋਂ ਉਹ ਮਹਾਰਾਸ਼ਟਰ ਦੇ ਵਿੱਚ ਆਇਆ ਤਾਂ ਹੁਣ ਜਿਹੜਾ ਉद्धਵ ਠਾਕਰੇ ਜਿਹੜਾ ਇਹਦੇ ਨਾਲ ਲੱਗਾ ਹੋਇਆ ਹੈ, ਉਹਨੇ ਕਿਹਾ ਜੀ ਨਹੀਂ ਅਸੀਂ ਡਿਸਟੈਂਸ ਕਰ ਰਹੇ ਹਾਂ। ਔਰ ਫਿਰ ਆਪਣੀਆਂ ਬਾਕੀ ਮੀਟਿੰਗਾਂ ਦੇ ਵਿੱਚ ਰਾਹੁਲ ਗਾਂਧੀ ਨੇ ਸਾਵਰਕਰ ਦਾ ਨਾਂ ਨਹੀਂ ਲਿਆ। ਹੁਣ ਜਿਹੜਾ ਮਹਾਰਾਸ਼ਟਰ ਦਾ ਗਵਰਨਰ ਹੈ, ਉਹ 2 ਦਿਨ ਪਹਿਲਾਂ ਕਿਤੇ ਬਿਆਨ 'ਚ ਉਹਨੇ ਕਿਹਾ ਕਿ ਸ਼ਿਵਾਜੀ ਜਿਹੜਾ ਹੁਣ ਦੂਸਰਾ ਆਈਕੋਨਿਕ ਹੈ, ਵੀ ਰੱਬ ਨੂੰ ਭਾਵੇਂ ਕੋਈ ਗਾਲਾਂ ਕੱਢ ਲੇ ਉਹਨੂੰ ਮਰਾਠਾ ਜਰ ਲਏਗਾ, ਸ਼ਿਵਾਜੀ ਨੂੰ ਨਹੀਂ ਉਹ ਜਰ ਸਕਦਾ। ਉਹਨੇ ਗਵਰਨਰ ਨੇ ਕਿਹਾ ਵੀ ਉਹ ਓਲਡ ਹੀਰੋ ਸੀ, ਹੁਣ ਉਹਦੇ ਪਿੱਛੇ ਪੈ ਗਏ। ਔਰ ਇਹਨਾਂ ਨੂੰ ਕਾਂਗਰਸ ਨੂੰ ਮੌਕਾ ਮਿਲ ਗਿਆ ਕਹਿਣ ਦਾ ਕਿ ਇੱਥੋਂ ਹੀ ਸਾਵਰਕਰ ਤੋਂ ਜਾਨ ਛਡਾਈ ਉਹਨਾਂ ਨੇ। ਉਹਨੇ ਕਿਹਾ ਜੀ ਗਵਰਨਰ ਦੇਖੋ ਇਹ ਤੋਹੀਨ ਕਰ ਰਿਹਾ ਛਤਰਪਤੀ ਸ਼ਿਵਾਜੀ ਦੀ, ਜਿਹੜਾ ਜਿਹਨੂੰ ਉਹ ਓਲਡ ਹੀਰੋ ਕਹਿ ਰਿਹਾ, ਉਹ ਮਰਾਠੇ ਆਪਣੇ ਕੰਮ ਤੇ ਲੱਗੇ ਹੋਏ ਨੇ। ਸੋ ਇਸ ਵੇਲੇ ਇਹ ਸਾਰੀ ਘਟੀਆ ਲੈਵਲ ਦੀ, ਕਿਸੇ ਨੂੰ ਕੋਈ ਹਿਸਟਰੀ ਨਾਲ ਜਾਂ ਕਿਹੜੀ ਸ਼ਖਸੀਅਤ ਦੀ ਅਸਲੀਅਤ ਕੀ ਹੈ ਇਹਦੇ ਨਾਲ ਕੋਈ ਵਾਸਤਾ ਨਹੀਂ ਹੈ। ਹੁਣ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿੱਥੇ ਰਿਜ਼ਰਵੇਸ਼ਨ ਦੀ ਗੱਲ ਹੋਈ, ਉੱਥੇ ਜ਼ਾਹਰ ਹੈ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਇਹ ਲਫ਼ਜ਼ ਇਸਤੇਮਾਲ ਹੋਏ ਕਿ ਸ਼ਡਿਊਲ ਕਾਸਟ ਔਰ ਸ਼ਡਿਊਲ ਟਰਾਈਬ SC ST, ਫਿਰ ਬੈਕਵਰਡ ਕਲਾਸਿਸ, ਐਂਡ ਜਦੋਂ ਇਹਨੇ VP ਸਿੰਘ ਨੇ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ ਫਿਰ OBC ਅਦਰ ਬੈਕਵਰਡ ਕਲਾਸਿਸ। ਅੱਛਾ, ਪਰ ਹੁਣ ਜੇ ਤੁਸੀਂ ਸ਼ਡਿਊਲਡ ਟਰਾਈਬ, ਸ਼ਡਿਊਲ ਕਾਸਟ, ਦਲਿਤ ਭਾਈਚਾਰੇ ਦੀ ਗੱਲ ਅਸੀਂ ਅਕਸਰ ਕਰਦੇ ਰਹਿੰਦੇ ਹਾਂ, ਔਰ ਉਸ ਦੇ ਉੱਤੇ ਬਹੁਤ ਕੁਝ ਡਾਕਟਰ BR ਅੰਬੇਦਕਰ ਉਹਨਾਂ ਨੇ ਲਿਖਿਆ, ਔਰ ਜਿਹੜੇ ਵੀ ਦਿਲਚਸਪੀ ਰੱਖਦੇ ਨੇ ਉਹਨਾਂ ਤੋਂ ਵੱਧ ਕੇ ਇੱਕ ਸਕਾਲਰਲੀ ਅਥਾਰਟੇਟਿਵ ਅਕਾਊਂਟ ਕੋਈ ਹੋਰ ਦੇ ਨਹੀਂ ਸਕਦਾ। ਅੱਛਾ, ਪਰ ਜਿਹੜੇ ਸ਼ਡਿਊਲ ਟਰਾਈਬ ਜਿਨ੍ਹਾਂ ਦੇ ਲਈ ਕਨਸਟੀਟਿਊਸ਼ਨ ਦੇ ਵਿੱਚ ਲਫ਼ਜ਼ ਆਦੀਵਾਸੀ ਲਿਖਿਆ ਗਿਆ, ਹੁਣ ਆਦ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿਹੜੇ ਪਹਿਲਾਂ ਤੋਂ ਸੀ, ਇਹਦਾ ਮਤਲਬ ਅਸਲੀ ਮਾਲਕ, ਅਸਲੀ। ਹੁਣ ਜਿਵੇਂ ਇੱਥੇ ਬੇਸ਼ੱਕ ਕੋਲੰਬਸ ਨੇ ਲਫ਼ਜ਼ ਰੈਡ ਇੰਡੀਅਨ ਕਿਹਾ, ਪਰ ਜਿਹੜੇ ਕਨਸਟੀਟਿਊਸ਼ਨਲ ਲਫ਼ਜ਼ ਜਾਂ ਹੁਣ ਇਹ ਇਸਤੇਮਾਲ ਕੀਤਾ ਜਾਂਦਾ ਨੇਟਿਵ ਅਮਰੀਕਨਸ। ਨੇਟਿਵ ਦਾ ਮਤਲਬ ਬਾਕੀ ਜਿਹੜੇ ਨੇ ਉਹ ਸਾਰੇ ਬਾਅਦ 'ਚ ਹੀ ਆਏ, ਜਿਹੜੇ ਇੱਥੋਂ ਦੇ ਮੂਲ ਸੀ। ਹੁਣ ਜਦੋਂ ਕਨਸਟੀਟਿਊਸ਼ਨ 'ਚ ਲਫ਼ਜ਼ ਆਦੀਵਾਸੀ ਆਇਆ ਔਰ ਉਹਨਾਂ ਦੀ ਆਬਾਦੀ ਔਰ ਉਹਨਾਂ ਦੇ ਲਈ ਰਿਜ਼ਰਵੇਸ਼ਨ ਦਾ ਤਾਂ ਹੈ, ਪਰ ਉਹਨਾਂ ਦੀ ਵੱਡੀ ਆਬਾਦੀ ਜਿਹੜੀ ਹੈ ਉਹ ਹੌਲੀ ਕਿਵੇਂ ਐਲੀਮੀਨੇਟ ਕੀਤੀ ਗਈ, ਕਿਵੇਂ RSS ਨੇ ਸ਼ਿਸ਼ੂ ਭਾਰਤੀ ਵਰਗੀਆਂ ਆਪਣੀਆਂ ਸੰਸਥਾਵਾਂ ਰਾਹੀਂ, ਜਿਵੇਂ ਇੱਥੇ ਹੈ ਨਾ ਜੀ ਕਿ ਕੈਨੇਡਾ 'ਚ ਔਰ ਦੂਜੇ, ਕਿਵੇਂ ਇਹਨਾਂ ਦੇ ਨੇਟਿਵਸ ਦੇ ਬੱਚਿਆਂ ਨੂੰ ਚਰਚ ਨੇ ਸਕੂਲਾਂ 'ਚ ਰੱਖ ਕੇ ਕਨਵਰਟ ਕਰਨ ਦੇ ਲਈ ਕਿੰਨੇ ਜ਼ੁਲਮ ਕੀਤੇ, ਕਿਵੇਂ ਉਹਨਾਂ ਦੀਆਂ ਹੀ ਲਾਸ਼ਾਂ ਉੱਥੇ ਹੀ ਦਫਨਾਈਆਂ ਹੋਈਆਂ, ਜਿਹਦੇ ਲਈ ਪੋਪ ਨੇ ਆ ਕੇ ਮਾਫੀ ਮੰਗੀ, ਚਾਰਲਸ ਨੇ ਆ ਕੇ, ਕਿੰਗ ਚਾਰਲਸ ਨੇ ਜਦੋਂ ਅਜੇ ਕਰਾਊਨ ਪ੍ਰਿੰਸ ਸੀ ਮਾਫੀ ਮੰਗੀ। ਇਸ ਤੋਂ ਵੀ ਬਦਤਰ ਹਾਲਤ ਦੇ ਵਿੱਚ ਜੋ ਆਦੀਵਾਸੀ ਨੇ, ਜਿਹੜੇ ਮੂਲ ਉੱਥੋਂ ਦੇ ਨਿਵਾਸੀ ਨੇ, ਉਹਨਾਂ ਦੇ ਨਾਲ ਪਿਛਲੇ 75 ਸਾਲਾਂ 'ਚ ਹਰ ਹਕੂਮਤ ਨੇ ਜਿਹੜਾ ਉਹ ਉਹਨਾਂ ਦੇ ਨਾਲ ਜ਼ੁਲਮ ਕੀਤੇ ਨੇ। ਔਰ ਜਦੋਂ ਅਸੀਂ ਉਹਦੀ ਬੀਬੀ ਜਿਹੜੀ ਇਹਨਾਂ ਨੂੰ ਜਦੋਂ ਇਹ ਕਹਿੰਦੀ ਹੈ ਟਰਾਈਬਲਸ ਨੂੰ ਕਿ ਵੀ ਅਰੁਣਧਾਤੀ ਰॉय ਕਿ ਵੀ ਦੇ ਆਰ ਗਾਂਧੀਅਨਸ ਵਿਦ ਦਾ ਗਨਸ। ਹੁਣ ਉਹਨਾਂ ਆਦੀਵਾਸੀਆਂ ਨੂੰ ਜਦੋਂ ਤੁਸੀਂ RSS ਵਾਲੇ ਕਹਿਣਗੇ ਉਹ ਉਹਨਾਂ ਨੂੰ ਬਨਵਾਸੀ ਕਹਿੰਦੇ ਨੇ ਕਿ ਵੀ ਜੰਗਲਾਂ ਦੇ ਰਹਿਣ ਵਾਲੇ। ਹੁਣ ਤੁਸੀਂ ਜਦੋਂ ਬਨਵਾਸੀ ਕਹਿੰਦੇ ਹੋ ਇਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਨੂੰ ਕਹੋ ਜੀ ਇਹ ਚੈਂਪੈਂਜ਼ੀ ਹੈ, ਬਾਂਦਰ ਹੈ, ਉਹਨਾਂ ਦਾ। ਹੁਣ ਕਨਸਟੀਟਿਊਸ਼ਨਲੀ ਆਦੀ ਹੈ ਵੀ ਉੱਥੋਂ ਦੇ, ਉਹਨਾਂ ਦੇ ਇੱਕ ਆਪਣੀ ਜਿਹੜਾ ਕਲਚਰ ਹੈ, ਆਪਣੀ ਤਹਿਜ਼ੀਬ, ਆਪਣੀਆਂ ਬੋਲੀਆਂ, ਪਰ ਇਹ ਸਿਸਟੇਮੈਟਿਕਲੀ ਹਰ ਹਕੂਮਤ ਨੇ ਉਹਨਾਂ ਨੂੰ, ਔਰ ਬਹੁਤ ਸਾਰੇ ਜਿਹੜੇ ਨਕਸਲਾਈਟ ਜਿਨ੍ਹਾਂ ਨੂੰ ਜਾਂ ਮਾਓਇਸਟ ਕਹਿੰਦੇ ਨੇ, ਉਹੀ ਨੇ ਉਹਨਾਂ ਦੀਆਂ ਜ਼ਮੀਨਾਂ। ਹੁਣ ਜਿੱਥੇ ਉਹ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਹੈਬੀਟੇਟ ਫੋਰੈਸਟ ਹੀ ਸੀ, ਉਹਨਾਂ 'ਚੋਂ ਜਿੱਥੇ ਜਿੱਥੇ ਮਿਨਰਲ ਨਿਕਲਦੇ ਚਲੇ ਗਏ, ਹੁਣ ਜਿਹੜੀਆਂ ਅਮਰੀਕਨ ਔਰ ਦੂਸਰੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਇਹਨਾਂ ਨਾਲ ਅੰਬਾਨੀ, ਅਡਾਨੀ, ਦੂਜੇ ਰਲੇ ਹੋਏ ਨੇ, ਜਿੱਥੋਂ ਨਿਕਲਦੇ ਉਹ ਜੰਗਲ ਸਾਫ਼ ਕਰਨ ਦੇ ਨਾਂ ਥੱਲੇ ਉਹਨਾਂ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਜਾਂ ਕੈਂਪਾਂ 'ਚ ਰੱਖਿਆ ਹੋਇਆ ਹੈ, ਜਾਂ ਸ਼ਿਸ਼ੂ ਭਾਰਤੀ ਵਰਗੀਆਂ ਉਹਨਾਂ ਦੇ ਹਜ਼ਾਰਾਂ ਬੱਚੇ ਚੁੱਕ ਕੇ ਲਿਜਾ ਕੇ ਉਹਨਾਂ ਨੂੰ ਕਹਿ ਰਹੇ ਅਸੀਂ ਇਹਨਾਂ ਨੂੰ ਸਿਵਲਾਈਜ਼ਡ ਬਣਾ ਰਹੇ, ਇਹਨਾਂ ਨੂੰ ਅਸੀਂ। ਔਰ ਬਹੁਤ ਸਾਰੇ ਹਿੰਦੂਤਵਾ ਦੇ ਫੁੱਟ ਸੋਲਜਰ ਜਿਹੜੇ ਨੇ ਉਹਨਾਂ ਆਦੀਵਾਸੀਆਂ ਜੋ ਕ੍ਰੀਏਟ ਕਰ ਰਹੇ ਨੇ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ, ਲਗਾਤਾਰਤਾ ਦੇ ਨਾਲ ਇਹ ਜ਼ੁਲਮ ਇਹਨਾਂ ਦੇ ਚੱਲਦਾ ਆਉਂਦਾ ਹੈ। ਔਰ ਕਾਂਗਰਸੀ ਹਕੂਮਤ ਥੱਲੇ ਵੀ ਹੋਇਆ, ਜਦੋਂ ਦੇ ਇਹ ਆਏ ਨੇ 2014 ਤੋਂ ਬਾਅਦ ਹੋਰ ਵੀ ਤੇਜ਼ੀ ਨਾਲ ਹੋਇਆ। ਹੁਣ ਰਾਹੁਲ ਗਾਂਧੀ ਜਿਹੜਾ ਆਪਣੀ ਜੜ੍ਹਾਂ ਵਾਪਸ ਲਾਉਣਾ ਚਾਹੁੰਦਾ ਹੈ ਆਪਣਾ ਟੱਬਰ ਦੀਆਂ, ਉਹ ਜਿਹੜਾ ਗੁਜਰਾਤ ਦੇ ਵਿੱਚ ਆਇਆ। ਹੁਣ ਗੁਜਰਾਤ ਦੇ ਵਿੱਚ, ਔਰ ਇਹ ਆਦੀਵਾਸੀ ਜਿਨ੍ਹਾਂ ਦੀ ਵੱਡੀ ਹੈ ਭਾਰਤ ਦੇ ਵਿੱਚ, ਮੇਰਾ ਖਿਆਲ ਹੈ ਅਜੇ ਵੀ ਜਿਹੜੀ ਕੁੱਲ ਆਬਾਦੀ ਹੈ ਇੰਡੀਆ ਦੀ ਪੋਪੂਲੇਸ਼ਨ ਦੀ, ਉਹਦੇ 'ਚ 12-13% ਜਿਹੜੇ ਨੇ ਉਹ ਆਦੀਵਾਸੀ ਨੇ। ਹੁਣ ਗੁਜਰਾਤ ਦੇ ਵਿੱਚ ਉੱਥੇ ਬਹੁਤ ਜ਼ੁਲਮ ਹੋ ਕਰਕੇ ਇਹਨਾਂ ਨੂੰ ਬਿਲਕੁਲ ਜਾਨਵਰਾਂ ਤੋਂ ਬਦਤਰ ਟਰੀਟ ਕਰਦੇ ਨੇ। ਔਰ ਉੱਥੇ ਸੂਰਤ ਜ਼ਿਲ੍ਹੇ ਦਾ ਮਹੂਆ
ਇੱਕ ਥਾਂ ਹੈ ਜਿੱਥੇ ਰਾਹੁਲ ਗਾਂਧੀ ਨੇ ਉਹ ਸਾਰੀ ਬੈਲਟ ਟ੍ਰਾਈਬਲਸ ਦੀ ਹੈ, ਆਦੀਵਾਸੀਆਂ, ਉਹਨੂੰ ਉਹਨਾਂ ਨੇ ਐਡਰੈਸ ਕੀਤਾ ਉਸ ਗੈਦਰਿੰਗ ਨੂੰ। ਔਰ ਉਹਦੇ ਜਿਹੜੇ ਲਫ਼ਜ਼ ਰਾਹੁਲ ਗਾਂਧੀ ਨੇ ਕਹੇ ਕਿ ਤੁਸੀਂ ਹਿੰਦੁਸਤਾਨ ਦੇ ਪਹਿਲੇ ਔਰ ਅਸਲੀ ਮਾਲਕ ਹੋ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜੀ ਬੀਜੇਪੀ ਹੈ ਇਹ ਤੁਹਾਡੇ ਹੱਕ ਖੋ ਰਹੀ ਹੈ। ਉਹਨੇ ਨਾਲ ਦੀ ਨਾਲ ਇਹ ਕਿਹਾ ਕਿ ਬੀਜੇਪੀ ਵਾਲੇ ਲੋਕ ਤਾਂ ਤੁਹਾਨੂੰ ਆਦੀਵਾਸੀ ਵੀ ਨਹੀਂ ਕਹਿੰਦੇ, ਉਹ ਤੁਹਾਨੂੰ ਵਨਵਾਸੀ ਕਹਿੰਦੇ ਨੇ, ਜੰਗਲਾਂ ਦੇ ਰਹਿਣ ਵਾਲੇ ਜੰਗਲੀ ਕਹਿੰਦੇ ਨੇ। ਉਹ ਇਸ ਲਈ ਨਹੀਂ ਕਹਿੰਦੇ ਕਿਉਂਕਿ ਉਹ ਤੁਹਾਨੂੰ ਜੇ ਆਦੀਵਾਸੀ ਕਹਿਣ ਤੇ ਇਹਦਾ ਮਤਲਬ ਹੈ ਕਿ ਤੁਸੀਂ ਹਿੰਦੁਸਤਾਨ ਦੇ ਅਸਲੀ ਮਾਲਕ ਹੋ, ਉਹ ਤੁਹਾਨੂੰ ਜੰਗਲੀ ਕਹਿੰਦੇ ਨੇ। ਫਿਰ ਉਹਨੂੰ ਕਹਿੰਦਾ ਤੁਹਾਨੂੰ ਇਹਦਾ ਮਤਲਬ ਸਮਝ ਆਇਆ? ਉਹ ਕਹਿੰਦੇ ਨੇ ਵੀ ਜੇ ਤੁਹਾਨੂੰ ਇਹ ਜੰਗਲੀ ਨਾ ਬਣਾਉਣ, ਤੁਹਾਨੂੰ ਤਰੱਕੀ ਦਿੰਦੇ, ਤੁਸੀਂ ਵੀ ਸ਼ਹਿਰਾਂ 'ਚ ਆ ਕੇ ਰਹਿ ਸਕਦੇ, ਤੁਹਾਡੇ ਬੱਚੇ ਇੰਜੀਨੀਅਰ ਡਾਕਟਰ ਬਣਦੇ, ਹਵਾਈ ਜਹਾਜ਼ ਚਲਾਉਣਾ ਸਿੱਖਦੇ, ਅੰਗਰੇਜ਼ੀ ਬੋਲਣਾ ਸਿੱਖਦੇ। ਉਹ ਇਹ ਨਹੀਂ ਚਾਹੁੰਦੇ, ਉਹ ਤੁਹਾਨੂੰ ਜੰਗਲ ਵਾਸੀ ਵੀ ਕਹਿੰਦੇ ਨੇ, ਪਰ ਜੰਗਲ ਵੀ ਤੁਹਾਡੇ ਤੋਂ ਖੋਹ ਰਹੇ ਨੇ। ਔਰ 5-10 ਸਾਲ ਬਾਅਦ ਸਾਰੇ ਦਾ ਸਾਰਾ ਜੰਗਲ ਜਿਹੜਾ ਹੈ ਉਹ ਜਿਹੜੇ ਮੋਦੀ ਦੇ 2-3 ਇੰਡਸਟਰੀਲਿਸਟ ਯਾਰ ਨੇ, ਅੰਬਾਨੀ, ਅਡਾਨੀ, ਪਤੰਜਲੀ ਵਰਗੇ, ਉਹਨਾਂ ਦੇ ਕੋਲ ਹੋਣਗੇ ਔਰ ਤੁਹਾਡੇ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ। ਹੁਣ ਇਹ ਆਲ ਆਫ ਏ ਸਡਨ ਤਾਂ ਨਹੀਂ ਵਾਪਰਿਆ। ਹੁਣ ਤੁਸੀਂ ਗੇਮ ਦੇਖੋ ਕਿ ਵੀ ਹਿੰਦੂਤਵਾ ਦਾ ਏਜੰਡਾ ਮੋਦੀ ਸੰਗਮ ਦੇ ਨਾਂ ਥੱਲੇ ਤਮਿਲਨਾਡੂ ਨੂੰ ਵੀ ਆਪਣੇ 'ਚ ਲੈਣ ਲਈ ਕਰ ਰਿਹਾ। ਜਿਹੜੀ ਕਾਂਗਰਸ ਹਕੂਮਤ ਨੇ, ਇਹਨਾਂ ਦੀ ਤਾਂ ਹਕੂਮਤ ਖੁੱਲ੍ਹ ਕੇ ਚਲੋ ਵਾਜਪਾਈ ਦੇ ਪੀਰੀਅਡ 'ਚ 1999 ਤੋਂ ਬਾਅਦ ਆਈ। 1947 ਤੋਂ 1999 ਤੱਕ ਕੀ ਹੋਇਆ ਆਦੀਵਾਸੀਆਂ ਦੇ ਨਾਲ? ਪਾਸਪੋਰਟ ਤੱਕ ਨਹੀਂ ਉਹਨਾਂ ਨੂੰ ਲੈਣ ਦਿੰਦੇ। ਉਹਨਾਂ ਨੂੰ ਜਿਹੜਾ ਉਹਨਾਂ ਦੀਆਂ ਲਗਾਤਾਰ ਜਿਹੜੇ ਵੱਡੇ ਇੰਡਸਟਰੀਲਿਸਟ ਨੇ, ਇੰਨਾ ਫਰਕ ਹੈ, ਉਦੋਂ ਬਿਰਲੇ ਟਾਟੇ ਸੀ, ਹੁਣ ਅੰਬਾਨੀ ਅਡਾਨੀ ਆ ਗਏ। ਸੋ ਇਹ ਕੁੱਲ ਮਿਲਾ ਕੇ ਇਹ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ, ਇਸ ਲਈ ਕਈ ਲੋਕ ਅੱਜ ਕੱਲ੍ਹ ਰਾਹੁਲ ਗਾਂਧੀ ਦੀਆਂ ਤਕਰੀਰਾਂ ਨੂੰ ਮੈਨੂੰ ਵੀ ਭੇਜ ਦੇਣਗੇ ਕਿ ਜੀ ਇਹ ਗੱਲ, ਮੈਂ ਕਿਹਾ ਭਾਈ ਸਾਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ। ਇਹ ਬੀਜੇਪੀ, ਕਾਂਗਰਸ ਔਰ ਉਹ ਕਾਲਾ ਚੋਰ ਦਿੱਲੀ ਵਾਲਾ ਜਿਹਦੇ ਤੇ ਅੱਜ ਕੱਲ੍ਹ ਲੱਗ ਰਿਹਾ ਜੀ 90 ਲੱਖ ਲੈ ਕੇ ਉਹ ਦਿੱਲੀ ਮਿਊਨਿਸਪੈਲਿਟੀ ਦੀਆਂ ਚੋਣਾਂ ਵੀ ਹੋਣੀਆਂ ਨੇ। ਉਹ ਸਟਿੰਗ ਆਪਰੇਸ਼ਨ ਇੱਕ ਸਾਹਮਣੇ ਆਇਆ, 90 ਲੱਖ ਰੁਪਇਆ ਇੱਕ ਕੌਂਸਲ ਦੀ ਟਿਕਟ ਲੈਣ ਲਈ। ਇਹੀ ਕੰਮ ਪੰਜਾਬ 'ਚ ਇਹਨਾਂ ਨੇ ਕੀਤਾ ਸੀ। ਸੋ ਇਹ ਤਿੰਨੋਂ ਹੀ ਧਿਰਾਂ ਜਿਹੜੀਆਂ ਵੱਡੀਆਂ ਕਲੇਮੈਂਟ ਬਣੀਆਂ ਹੋਈਆਂ ਨੇ, ਕਿਉਂਕਿ ਗੁਜਰਾਤ ਦੇ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਵੀ, ਜਿਹੜਾ ਕੇਜਰੀਵਾਲ ਉੱਥੇ ਹੀ ਵੜਿਆ ਹੋਇਆ, ਪੈਸਾ ਪੰਜਾਬ ਦਾ ਲਵਾ ਰਹੇ ਨੇ ਐਡਾਂ ਤੋਂ ਲੈ ਕੇ, ਕਿ ਅਸੀਂ ਸਰਕਾਰ ਬਣਾਵਾਂਗੇ। ਸੋ ਇਹ ਸਾਰੇ ਹੀ ਅਲਟੀਮੇਟਲੀ ਹਿੰਦੂਤਵਾ ਦਾ ਏਜੰਡਾ ਹੈ। ਇਹਨਾਂ ਦੇ ਵਿੱਚ ਟਰਾਈਬਲਸ ਦਾ ਵੀ ਖਾਤਮਾ ਹੈ, ਉਹਦੇ ਵਿੱਚ ਦਲਿਤਾਂ ਦਾ ਵੀ ਖਾਤਮਾ ਹੈ, ਮੁਸਲਮਾਨਾਂ, ਈਸਾਈਆਂ, ਸਿੱਖਾਂ ਦਾ ਤਾਂ ਹੈ ਹੀ ਹੈ। ਔਰ ਮਨੂ ਸਿਮਰਤੀ ਰਾਹੀਂ ਬ੍ਰਾਹਮਣ ਦੀ ਡੋਮੀਨੈਂਸ ਕਰਕੇ ਉਹੀ ਆਰੀਅਨ ਲਾਈਨ ਜਿਹੜੀ ਹੈ, ਜਿਹਦੇ 'ਚ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਜਿਹੜਾ ਹੈ ਉਹ ਬ੍ਰਾਹਮਣ ਦੇ ਪੈਰਾਂ ਦੇ ਵਿੱਚ ਬੈਠਾ ਹੈ ਔਰ ਬ੍ਰਾਹਮਣ ਦੀ ਡੋਮੀਨੈਂਸ ਹੈ, ਉਸ ਸੁਸਾਇਟੀ ਨੂੰ ਵੀ ਵਾਪਸ ਲਿਆ ਰਹੇ ਨੇ। ਲੇਕਿਨ ਗੇਮਾਂ ਇਹ ਆਪੋ ਆਪਣੇ ਢੰਗ ਨਾਲ ਖੇਡ ਰਹੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।